ਜਥੇਦਾਰ ਸਾਹਿਬਾਨ ਨੂੰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਣਬੁੱਝ ਕੇ ਸੰਪਲਾ ਦੇ ਵੱਲੋਂ ਟਾਰਗੇਟ ਕੀਤਾ ਜਾ ਰਿਹਾ। ਦੇਸ਼ ਪਾੜੋਵਰ ਰਾਜ ਕਰਨ ਵਾਲੀ ਗੱਲ ਹੈਗੀ ਜਾਂ ਲੋਕਾਂ ਨੂੰ ਗਲਤ ਪਾਸੇ ਤੋਰਨ ਵਾਲਾ। ਅੱਜ ਦੇਸ਼ ਜਿਹੜਾ ਤਰੱਕੀ ਦੇ ਰਸਤੇ ਨਹੀਂ ਜਾ ਰਿਹਾ, ਸਿਰਫ ਤਾਂ ਸਿਰਫ ਹਰ ਰੋਜ਼ ਇੱਕ ਨਵਾਂ ਮੁੱਦਾ ਇਹ ਕਰਕੇ ਏਜੰਸੀਆਂ ਪਾ ਦਿੰਦੀਆਂ, ਲੋਕ ਉਹਨਾਂ ਦੇ ਪਿੱਛੇ ਹਲਾ ਲੱਲਾ ਕਰਕੇ ਵੜ ਜਾਂਦੀ ਆ। ਕੋਈ ਸੁਪਰੀਮ ਕੋਰਟ ਦਾ ਜੱਜ ਹੋਵੇ, ਹਾਈ ਕੋਰਟ ਦਾ ਜੱਜ ਹੋਵੇ, ਸੀਟਿੰਗ ਜੱਜ ਹੋਵੇ, ਉਹ ਇਸ ਇਨਵੈਸਟੀਗੇਸ਼ਨ ਦਾ ਵਿਸ਼ਾ ਬਣੇ ਤਾਂ ਕਿ ਜਿਹੜੀਆਂ ਪੋਲੀਟੀਕਲ ਸਿਆਸੀ ਪਾਰਟੀਆਂ, ਗੱਲ ਬੀਜੇਪੀ ਦੀ ਗੱਲ ਕਰ ਲਓ, ਦੂਜੀ ਤੀਜੀ ਕਿਸੇ ਵੀ ਪਾਰਟੀ ਦੀ ਗੱਲ ਕਰ ਲਓ, ਪਾਰਟੀਬਾਜ਼ੀ ਦਾ ਨਾ ਇਨਵੈਸਟੀਗੇਸ਼ਨ ਹੋ ਸਕਦੀ ਨਾ ਵਾਸਤੇ। ਜਿੰਨੀਆਂ ਵੀ ਘੱਟ ਗਿਣਤੀਆਂ ਹਨ, ਜਿਹੜੇ ਮਾੜੇ ਕਮਜ਼ੋਰ ਲੋਕ ਹਨ, ਉਹਨਾਂ ਦੇ ਉੱਤੇ ਗੁਰਮੁਖੋ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਇਹ ਏਜੰਸੀਆਂ ਸਰਕਾਰਾਂ ਜਮਾ ਕੇ ਇਹਨਾਂ ਨੂੰ ਦਬਾਉਣਾ ਚਾਹੁੰਦੀਆਂ। ਚਾਹੇ ਉਹ ਐਸਸੀ ਹੈ, ਚਾਹੇ ਉਹ ਬੀਸੀ ਹੈ, ਕਿਸੇ ਜਾਤੀ ਨਾਲ ਹੈ। ਸਾਨੂੰ ਤਾਂ ਸਿਰਫ ਇਹ ਹੈ, ਜਾਤੀ ਵਾਲਾ ਨਹੀਂ ਹੈ ਵੀ ਡਾਕਟਰ ਭੀਮ ਰਾਓ ਅੰਬੇਦਕਰ ਦੀ ਮੂਰਤੀ ਦਾ ਉਹਨੇ ਨੁਕਸਾਨ ਕਿਵੇਂ ਕਰਿਆ, ਉਹਨੂੰ ਤੋੜ ਭੰਨ ਕਿਵੇਂ ਕਰੀ ਹੈ। ਜੇ ਐਸੀ ਜਾਤੀ ਦਾ ਵੀ ਹੈ ਤਾਂ ਉਹਨੂੰ ਵੀ ਫਾਂਸੀ ਲੱਗਣੀ ਚਾਹੀਦੀ ਹੈ ਜੇ ਬੰਦਾ ਗਲਤ ਕੰਮ ਕਰਦਾ ਹੈ। ਤੇ ਜਿਹੜੀਆਂ ਬੇਅਦਬੀਆਂ ਦੇ ਨਾਂ ਦੇ ਇਨਸਾਫ ਦਿਵਾਉਣ ਲਈ ਸਰਕਾਰਾਂ ਦਾ ਚੇਂਜ ਹੋਈਆਂ, ਪਰ ਦੋਸ਼ੀ ਕੋਈ ਸਾਹਮਣੇ ਨਹੀਂ ਅੱਜ ਤੱਕ ਕੋਈ ਸਾਡੇ ਸਾਹਮਣੇ ਆ ਰਿਹਾ। ਸਿਰਫ ਤਾਂ ਸਿਰਫ ਇਨਵੈਸਟੀਗੇਸ਼ਨ ਦੀਆਂ ਲਿਸਟਾਂ ਬਣੀਆਂ ਪਈਆਂ, ਨਾ ਸ਼ਾਮਲ ਹੋ ਗਏ। ਉਹ ਸਾਰੀਆਂ ਲਿਸਟਾਂ ਕਿਤੇ ਕੋਰਟ 'ਚ ਪਈਆਂ ਜਾਂ ਕਿਤੇ ਪੈਂਡਿੰਗ ਪਈਆਂ ਹੋਣਗੀਆਂ। किन्ना कुछ हो रहा है, कोई किते कोई शरेआम गोलियां बज रही हैं, सब कुछ हो रहा है, पर सरकार सुत्ती पई कि भी MLA 92 ਤਾਂ ਚੁਣ ਲੈ, ਪਰ ਉਹ ਕਰ ਕੀ ਰਹੇ ਨੇ। ਬਹੁਤ ਸਾਰੇ ਲੋਕਾਂ ਦੇ ਸਵਾਲ ਨੇ ਕਿ ਸਮਾਜ ਦੇ ਲੋਕਾਂ ਦੇ ਵਿੱਚ ਦਰਾੜ ਪੈਦਾ ਕਰਨ ਵਾਸਤੇ ਲਗਾਤਾਰ ਬੇਅਦਬੀਆਂ ਦਾ ਉਹ ਦੌਰ ਜਿਨ੍ਹਾਂ ਨੂੰ ਲੈ ਕੇ ਸੜਕਾਂ ਜਾਮ ਹੋਈਆਂ, ਰੋਸ ਪ੍ਰਦਰਸ਼ਨ ਕੀਤੇ ਗਏ ਤੇ ਹਾਲ ਹੀ ਦੇ ਵਿੱਚ ਜਿਹੜੇ ਐਸੀ ਭਾਈਚਾਰੇ ਦੇ ਨਾਲ ਸੰਬੰਧਿਤ ਕੁਝ ਅਜਿਹੀਆਂ ਵਡਮੁੱਲੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੂੰ ਟਾਰਗੇਟ ਕਰਦਿਆਂ ਹੋਇਆਂ ਐਸੀ ਭਾਈਚਾਰੇ ਦੇ ਵਿੱਚ ਜਾਂ ਜਿਹੜੇ ਇੱਕ ਖਿੱਤੇ ਦੇ ਲੋਕਾਂ ਦੇ ਨਾਲ ਭਾਰਤੀ ਨਿਜ਼ਾਮ ਦੇ ਵਿੱਚ ਵੀ ਵੱਡੀ ਤਬਦੀਲੀ ਹੁੰਦੀ ਨਜ਼ਰ ਆ ਰਹੀ ਹੈ। ਪਿਛਲੇ ਦਿਨੀ ਕੱਲ ਦੇ ਦਰਮਿਆਨ 26 ਜਨਵਰੀ ਨੂੰ ਇੱਕ ਸਿਰ ਫਿਰੇ ਸ਼ਖਸ ਦੇ ਵੱਲੋਂ ਜਿਹੜਾ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਹੜਾ ਇੱਕ ਬੁੱਤ ਹੈ ਉਹਨੂੰ ਟਾਰਗੇਟ ਕੀਤਾ ਜਾਂਦਾ ਹੈ। ਉਹ ਬੁੱਤ ਹੈ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ, ਔਰ ਇਸੇ ਦੇ ਤਹਿਤ ਬਹੁਤ ਵੱਡੇ ਸਵਾਲੀਆ ਚਿੰਨ੍ਹ ਵੀ ਖੜੇ ਕੀਤੇ ਜਾ ਰਹੇ ਨੇ ਤੇ ਨਾਲ ਹੀ ਕੁਝ ਜਿਹੜੇ ਨੇਤਾ ਨੇ ਉਹਨਾਂ ਦੇ ਵੱਲੋਂ ਸਿਆਸੀ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਨੇ। ਜੇ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਰਿਹਾ ਜਾਵੇ ਤੇ ਕੁਝ ਲੀਡਰਾਂ ਦੇ ਵੱਲੋਂ ਸਿਆਸੀ ਰੋਟੀਆਂ ਵੀ ਸੇਕਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਇਸੇ ਦੇ ਤਹਿਤ ਗੱਲਬਾਤ ਕਰਾਂਗੇ ਐਸੀ ਭਾਈਚਾਰੇ ਦੇ ਨਾਲ ਸੰਬੰਧਿਤ ਆਗੂ ਸਹਿਬਾਨ ਬਲਵਿੰਦਰ ਸਿੰਘ ਕੁੰਬੜਾ ਸਾਡੇ ਨਾਲ ਨੇ। ਉਹਨਾਂ ਨੇ ਪ੍ਰੈਸ ਵਾਰਤਾਲਾਪ ਵੀ ਸਾਂਝਾ ਕੀਤਾ ਹੈ ਔਰ ਇਸੇ ਦੇ ਤਹਿਤ ਉਹਨਾਂ ਦੇ ਕਿਸ ਤਰੀਕੇ ਦੇ ਖਿਆਲਾਤ ਨੇ ਔਰ ਇਸ ਵਾਪਰੀ ਵੱਡੀ ਘਟਨਾ ਨੂੰ ਕਿਹੜੇ ਸੰਦਰਭ ਦੇ ਵਿੱਚ ਦੇਖਦੇ ਨੇ। ਬਾਈ ਜੀ, ਸਭ ਤੋਂ ਪਹਿਲਾਂ ਤਾਂ ਮੰਦਭਾਗੀ ਘਟਨਾ ਹੈ ਜੋ ਕੁਝ ਵਾਪਰਿਆ, ਔਰ ਇਸ ਘਟਨਾ ਨੂੰ ਤੁਹਾਡੇ ਭਾਈਚਾਰੇ ਦੇ ਸਮੇਤ ਜਾਂ ਜਿਹੜੇ ਸਮਾਜ ਦੇ ਲੋਕ ਹੈ ਕਿਵੇਂ ਦੇਖਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਤਹਿ ਦਿਲੋਂ ਧੰਨਵਾਦ ਕਰਦਾ। ਤੁਸੀਂ ਸਾਡੀ ਜਿਹੜੀ ਆਵਾਜ਼ ਹੈ, ਪਬਲਿਕ ਦੀ ਆਵਾਜ਼, ਲੋਕਾਂ ਦੀ ਆਵਾਜ਼ ਹੈ, ਘਰ ਘਰ ਤੱਕ ਸਾਡੇ ਰੱਬ ਵਰਗੇ ਸਰੋਤਿਆਂ ਨੂੰ ਘਰੇ ਪਹੁੰਚਾਉਂਗੇ। ਤੇ ਦੂਜੀ ਗੱਲ ਕਰ ਲਈਏ, ਬਹੁਤ ਹੀ ਨਿੰਦਣਯੋਗ ਘਟਨਾ ਜਿਹੜੀ ਕੱਲ ਜਿਹੜੀ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਵਾਪਰੀ ਹੈ। ਅੰਮ੍ਰਿਤਸਰ ਸਾਹਿਬ ਨੂੰ ਦਰਬਾਰ ਸਾਹਿਬ ਜਾਂਦੇ ਰਸਤੇ 'ਚ ਕਿਤੇ ਇਹ ਜਿਹੜਾ ਬੁੱਤ ਦੇਖ ਰਹੇ ਹਾਂ ਅਸੀਂ ਟੀਵੀ ਚੈਨਲਾਂ ਰਾਹੀਂ ਸਾਰਾ ਦੇਖਿਆ ਵੀ ਬੁੱਤ ਲੱਗਿਆ, ਪੌੜੀ ਲਾ ਕੇ ਉੱਪਰ ਥੋੜੇ ਨਾਲ ਕਿਵੇਂ ਤੋੜ ਰਿਹਾ ਉਸ ਨਾਲ। ਜਦ ਕਿ ਕੱਲ ਜਿਹੜੀ ਹੈ 76ਵਾਂ ਗਣਤੰਤਰ ਦਾ ਦਿਵਸ ਜਿਹੜੀ ਪੂਰੇ ਦੇਸ਼ ਦੇ ਲੋਕ ਮਨਾ ਰਹੇ ਸੀ। ਸਕੂਲਾਂ 'ਚ, ਕਾਲਜਾਂ 'ਚ ਬਹੁਤ ਵੱਡੇ ਸਰਕਾਰੀ ਫੰਕਸ਼ਨ ਪ੍ਰੋਗਰਾਮ ਰੱਖੇ ਗਏ ਤੇ ਹਰ ਸਾਲ ਦੀ ਤਰ੍ਹਾਂ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਜਿਸ ਵਿਅਕਤੀ ਨੇ, ਜਿਸ ਸਾਡੇ ਮਹਾਨ ਯੋਧੇ ਨੇ ਸੰਵਿਧਾਨ ਲਿਖਿਆ, ਕੋਈ ਇੱਕ ਜਾਤੀ ਵਾਸਤੇ ਨਹੀਂ ਲਿਖਿਆ, ਸਾਰੇ ਦੇਸ਼ ਵਾਸਤੇ, ਸਾਰੇ ਪਰਿਵਾਰਾਂ ਵਾਸਤੇ, ਹਰ ਇੱਕ ਜਾਤੀ ਵਾਸਤੇ ਸੰਵਿਧਾਨ ਲਾਗੂ ਹੈ। ਜਿਸ ਸੰਵਿਧਾਨ ਦੇ ਮੁਤਾਬਕ ਸਾਡਾ ਸਾਰਾ ਸਰਕਾਰੀ ਢਾਂਚਾ ਚੱਲ ਰਿਹਾ ਹੈ। ਪਰ ਬਹੁਤ ਹੀ ਨਿੰਦਣਯੋਗ ਗੱਲ ਹੈ, ਕੱਲ ਉਹ ਜਿਹੜੇ ਵਿਅਕਤੀ ਨੇ ਤੋੜ ਫੋੜ ਕਰੀ ਹੈ ਉਹਦੇ ਇਕੱਲੇ ਵਿਅਕਤੀ ਦਾ ਕੰਮ ਨਹੀਂ ਹੈ। ਉਹਦੇ ਪਿੱਛੇ ਬਹੁਤ ਵੱਡੀ ਕੋਈ ਕੰਪਨੀ, ਬਹੁਤ ਵੱਡੀ ਕੋਈ ਏਜੰਸੀ ਹੋ ਕੰਮ ਕਰਦੀ, ਜਾਂ ਕਿਸੇ ਤਰ੍ਹਾਂ ਉਹਦੇ ਖਿਲਾਫ ਜਿਹੜੀ ਐਡੀ ਬੜੀ ਪੌੜੀ ਆਈ ਹੈ ਉਸੇ ਦਿਨ ਕਿਉਂ ਕਰਿਆ, ਤੇ ਕੱਲ ਜਿਹੜਾ ਹੈ ਆਪਣਾ ਗਣਤੰਤਰ ਦਾ ਦਿਵਸ ਵਾਲੇ ਦਿਨ ਕਿਉਂ ਕਰਿਆ। ਤੇ ਜਦੋਂ ਇਹ ਵਾਪਰਦੀ ਹੈ ਪੂਰੇ ਦੇਸ਼ 'ਚ ਅੱਗ ਵਾਂਗੂ ਫੈਲਦੀ ਹੈ। ਕੱਲ ਜਦੋਂ ਸਾਨੂੰ ਸਵੇਰ ਤੋਂ ਫੌਰਨ ਆਣੇ ਸ਼ੁਰੂ ਹੋ ਗਏ ਤਾਂ ਅੱਜ ਅਸੀਂ ਪ੍ਰੈਸ ਰਾਹੀਂ ਤੁਹਾਡੇ ਰਾਹੀਂ ਇਹ ਮੈਸੇਜ ਸੁਨੇਹਾ ਭੇਜਣ ਚਾਹੁੰਦੇ ਹਾਂ ਕਿ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ, ਇਹ ਸੋਚੀ ਜਾਂ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਹੋਇਆ। ਬਹੁਤ ਸਾਰਾ ਗਿਣੀ ਮਥੀ, ਉਹਦੇ ਪਿੱਛੇ ਬਹੁਤ ਵੱਡੀ ਕੋਈ ਸਾਜ਼ਿਸ਼ ਨਿਕਲੂ, ਜੁੰਡਲੀ ਨਿਕਲੂ, ਕੋਈ ਕੰਪਨੀ ਨਿਕਲੂ, ਕੋਈ ਏਜੰਸੀ ਨਿਕਲੂ। ਉਸ ਵਿਅਕਤੀ ਨੂੰ ਅਸੀਂ ਪੰਜਾਬ ਸਰਕਾਰ ਨੂੰ, ਕੇਂਦਰ ਸਰਕਾਰ ਨੂੰ ਇਹੀ ਬੇਨਤੀ ਕਰਦੇ ਹਾਂ ਉਸ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਹੋਵੇ ਤਾਂ ਕਿ ਮੁੜ ਕੇ ਦੇਸ਼ 'ਚ ਕੋਈ ਏਦਾਂ ਦੀ ਹਿੰਸਕ ਘਟਨਾ ਨਾ ਫੈਲਾਵੇ, ਤਾਂ ਕਿ ਪੂਰਾ ਦੇਸ਼ ਜਿਹੜਾ ਸੀ ਪਹਿਲਾਂ ਹੀ
ਬਹੁਤ ਵੱਡਾ ਜਿਹੜਾ ਹੈਗਾ ਦੇਸ਼ ਘਾਟਾ ਚੱਲ ਰਿਹਾ, ਬਹੁਤ ਵੱਡਾ ਅਸਲ ਦੇ ਵਿੱਚ ਕਹਿਣਾ ਕੀ ਚਾਹੁੰਦੇ ਹੋ, ਕਿਹੜੀ ਏਜੰਸੀ ਮੰਨਦੇ ਹੋ ਕਿ ਹੱਥ ਕਿਹਦਾ ਹੋ ਸਕਦਾ ਹੈ, ਕਿੰਨੇ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਹੋਊਗਾ? ਇਹ ਸਾਰਾ ਇਨਵੈਸਟੀਗੇਸ਼ਨ ਦਾ ਇਨਕੁਆਇਰੀ ਦਾ ਵਿਸ਼ਾ ਹੈਗਾ। ਇਨਕੁਆਇਰੀ ਪ੍ਰਸ਼ਾਸਨ ਕਰੂਗਾ? ਜੇ ਕੋਈ ਅਸੀਂ ਤਾਂ ਮਾਨਯੋਗ ਕਿਸੇ ਚੀਫ ਜਸਟਿਸ ਦੀ ਗੱਲ ਕਰ ਲਈਏ, ਜੁਡੀਸ਼ਲ ਦੀ ਗੱਲ ਕਰ ਲਈਏ, ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਕੰਮ ਕਰਦਾ। ਸਾਡੀਆਂ ਇਨਕੁਆਇਰੀਆਂ ਬਹੁਤ ਸਾਰੀਆਂ ਪਈਆਂ ਨੇ, ਕੋਈ ਸੁਪਰੀਮ ਕੋਰਟ ਦਾ ਜੱਜ ਹੋਵੇ, ਹਾਈ ਕੋਰਟ ਦਾ ਜੱਜ ਹੋਵੇ, ਸੀਟਿੰਗ ਜੱਜ ਹੋਵੇ, ਉਹ ਇਸ ਇਨਵੈਸਟੀਗੇਸ਼ਨ ਦਾ ਵਿਸ਼ਾ ਬਣੇ, ਤਾਂ ਕਿ ਜਿਹੜੀਆਂ ਪੋਲੀਟੀਕਲ ਸਿਆਸੀ ਪਾਰਟੀਆਂ, ਗੱਲ ਬੀਜੇਪੀ ਦੀ ਗੱਲ ਕਰ ਲਓ, ਦੂਜੀ ਤੀਜੀ ਕਿਸੇ ਵੀ ਪਾਰਟੀ ਦੀ ਗੱਲ ਕਰ ਲਓ, ਪਾਰਟੀਬਾਜ਼ੀ ਦਾ ਨਾ ਇਨਵੈਸਟੀਗੇਸ਼ਨ ਹੋ ਸਕਦੀ ਨਾ ਵਾਸਤੇ। ਜੇ ਨਿਰਪੱਖ ਜਾਂਚ ਕਰਨੀ ਕਿਸੇ ਸੀਟਿੰਗ ਜੱਜ ਦੀ ਡਿਊਟੀ ਲਵੇ, ਉਦੋਂ ਬਾਅਦ ਉਹਦਾ ਸਮਾਂ ਬਾਉਂਡ ਹੋਵੇ, ਟਾਈਮ ਬਾਉਂਡ ਹੋਵੇ। ਇਨਕੁਆਇਰੀ ਇਹ ਨਾ ਹੈ ਪਹਿਲਾਂ ਬੇਅਦਬੀਆਂ ਹੋਈਆਂ, ਅੱਜ ਤੱਕ ਇਨਕੁਆਇਰੀਆਂ ਚੱਲ ਰਹੀਆਂ ਉਹਨਾਂ ਦੀਆਂ, ਇਸ ਇਨਕੁਆਇਰੀ ਦਾ ਸਮਾਂ ਬਾਉਂਡ ਹੋਵੇ, ਮਹੀਨਾ ਡੇਢ ਮਹੀਨਾ, ਉਦੋਂ ਬਾਅਦ ਉਸ ਵਿਅਕਤੀ ਨੂੰ ਸਜ਼ਾ ਦੇਵੇ, ਚੌਂਚ ਰਸਤੇ 'ਚ ਖੜਾ ਕੇ ਫਾਂਸੀ ਦਿੱਤੀ ਜਾਵੇ, ਤਾਂ ਕਿ ਮੁੜ ਕੇ ਅਜਿਹਾ ਕੋਈ ਵਿਅਕਤੀ ਸਟੈਪ ਨਾ ਪੱਟੇ ਜਿਹੜਾ ਪੂਰਾ ਦੇਸ਼ ਜਿਹੜਾ ਅੱਗ ਦੇ ਦੌਰ 'ਚ ਜਾਵੇ। ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤੇ ਖਾਸ ਤੌਰ ਤੇ ਜਿਹੜੇ ਲੀਡਰ ਹੁੰਦੇ ਨੇ, ਜਿਹੜੇ ਲੋਕਾਂ ਦੀ ਅਗਵਾਈ ਕਰਦੇ, ਤੇ ਉਹਨਾਂ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਲੋਕਾਂ ਦੇ ਵਿੱਚ ਇੱਕ ਪੀਸਫੁਲੀ ਜਿਹੜਾ ਮਾਹੌਲ ਹੈ ਕਿਸ ਤਰੀਕੇ ਦੇ ਨਾਲ ਰੱਖਿਆ ਜਾਣਾ ਚਾਹੀਦਾ ਹੈ। ਪਰ ਹਾਲ ਦੇ ਵਿੱਚ ਜਿਹੜਾ ਵਿਜੇ ਸੰਪਲਾ ਦੇ ਵੱਲੋਂ ਬੀਤੀ ਘਟਨਾ ਤੋਂ ਬਾਅਦ ਬਿਆਨ ਦਿੱਤਾ ਗਿਆ ਹੈ, ਇਸ ਨੂੰ ਲੈ ਕੇ ਸਿੱਖ ਭਾਈਚਾਰੇ ਦੇ ਵੱਲੋਂ ਸਵਾਲ ਉਠਾਏ ਜਾ ਰਹੇ ਨੇ ਕਿ ਦਰਬਾਰ ਸਾਹਿਬ ਨੂੰ, ਜਥੇਦਾਰ ਸਾਹਿਬਾਨ ਨੂੰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਣਬੁੱਝ ਕੇ ਸੰਪਲਾ ਦੇ ਵੱਲੋਂ ਟਾਰਗੇਟ ਕੀਤਾ ਜਾ ਰਿਹਾ। ਅਸੀਂ ਨਾ ਵਿਜੇ ਸੰਪਲਾ ਜੀ ਨੂੰ, ਨਾ ਅਸੀਂ ਉਹਨਾਂ ਵਾਸਤੇ, ਅਸੀਂ ਤਾਂ ਸਿਰਫ ਇੱਕ ਮਾਨਯੋਗ ਚੀਫ ਜਸਟਿਸ ਹਾਈ ਕੋਰਟ, ਸੁਪਰੀਮ ਕੋਰਟ ਤੇ ਸਾਡੀਆਂ ਸਰਕਾਰਾਂ ਦਾ ਫਰਜ਼ ਬਣਦਾ ਹੈ ਉਸ ਵਿਅਕਤੀ ਦੇ ਖਿਲਾਫ ਇਨਵੈਸਟੀਗੇਸ਼ਨ ਕਰੇ। ਅਸੀਂ ਬੀਜੇਪੀ, ਅਕਾਲੀ ਦਲ, ਕਾਂਗਰਸ ਆਪ ਵਾਲਿਆਂ ਨੂੰ ਵੀ ਨਹੀਂ ਕਹਿੰਦੇ ਹੈ ਵੀ ਉਹ ਮਾੜੇ, ਪਰ ਲੇਕਿਨ ਉਸ ਵਿਅਕਤੀ ਦੇ ਖਿਲਾਫ ਉਹਦਾ ਜਿਹੜਾ ਖੁਲਾਸਾ ਹੈ 2-4 ਦਿਨ ਚ ਕਰ ਦੇਣਾ ਚਾਹੀਦਾ। ਇਸ ਚੀਜ਼ ਨੂੰ ਗਲਤ ਮੰਨਦੇ ਹੋ ਕਿ ਦਰਬਾਰ ਸਾਹਿਬ ਦੇ ਗਲਿਆਰੇ ਦੇ ਨਾਲ ਸੰਪਲਾ ਦੇ ਵੱਲੋਂ ਨਹੀਂ ਸੀ ਜੋੜਿਆ ਜਾਣਾ ਚਾਹੀਦਾ? ਅਸੀਂ ਇਸ ਨੂੰ, ਇਹ ਗਲਤ ਹੈ, ਜਿਹੜਾ ਅਸੀਂ ਦਰਬਾਰ ਸਾਹਿਬ ਨਾਲ ਅੱਜ ਵੀ ਨਹੀਂ ਜੋੜਦੇ, ਉਹਨਾਂ ਨੂੰ ਵੀ ਜੋੜਨਾ ਨਹੀਂ ਚਾਹੀਦਾ। ਅਸੀਂ ਤਾਂ ਸਿਰਫ ਚੰਡੀਗੜ੍ਹ, ਮੋਹਾਲੀ ਚ ਵੀ ਹੋ ਸਕਦਾ ਹੈ, ਪਹਿਲਾਂ ਕਿਹੜੇ ਕਿੱਥੇ ਹੋਇਆ, ਅਸੀਂ ਬਾਹਰਲੀ ਸਟੇਟਾਂ ਚ ਵੀ ਦੇਖਿਆ, ਉੱਥੇ ਤੋੜ ਭੰਨ ਹੋਈ ਬੁੱਤ ਦੀ, ਪਰ ਲੇਕਿਨ ਉਹਨਾਂ ਦੇ ਖਿਲਾਫ ਕਾਰਵਾਈ ਹੋਈ ਜਾਂ ਨਹੀਂ ਹੋਈ ਸਾਨੂੰ ਕੋਈ ਪਤਾ ਨਹੀਂ ਲੱਗਿਆ ਵੀ ਕਾਰਵਾਈ ਹੋਈ ਵੀ ਹੈ। ਇਹ ਜਿਹੜੀ ਕਾਰਵਾਈ ਹੋਈ ਹੈ, ਇਹਦੇ ਖਿਲਾਫ ਇਨਵੈਸਟੀਗੇਸ਼ਨ ਕਰਕੇ ਉਹਦਾ ਜਿਹੜੀ ਹੈ ਸਖਤ ਤੋਂ ਸਖਤ ਕਾਰਵਾਈ ਹੋਏ, ਤਾਂ ਕਿ ਲੋਕਾਂ ਦੇ ਜਿਹੜੇ ਮਨਾਂ 'ਚ ਜਿਹੜਾ ਸਮਾਜ ਦੇ ਦੇਸ਼ ਪਾੜੋਵਰ ਰਾਜ ਕਰਨ ਵਾਲੀ ਗੱਲ ਹੈਗੀ, ਜਾਂ ਲੋਕਾਂ ਨੂੰ ਗਲਤ ਪਾਸੇ ਤੋਰਨ ਵਾਲਾ ਅੱਜ ਦੇਸ਼ ਜਿਹੜਾ ਤਰੱਕੀ ਦੇ ਰਸਤੇ ਨਹੀਂ ਜਾ ਰਿਹਾ, ਸਿਰਫ ਹਰ ਰੋਜ਼ ਇੱਕ ਨਵਾਂ ਮੁੱਦਾ ਇਹ ਕਰਕੇ ਏਜੰਸੀਆਂ ਪਾ ਦਿੰਦੀਆਂ, ਲੋਕ ਉਹਨਾਂ ਦੇ ਪਿੱਛੇ ਹਲਾ ਲੱਲਾ ਕਰਕੇ ਵੜ ਜਾਂਦੀ। ਅੱਜ ਸਾਰੇ ਲੋਕ ਜਿਹੜੇ ਦੇਸ਼ ਦੀਆਂ ਸੜਕਾਂ ਤੇ ਬੈਠੇ ਨੇ, ਕਿ ਕਿਸਾਨੀ ਨੂੰ ਲਾ ਲਓ, ਕੋਈ ਆ ਬੰਦੀ ਸਿੰਘ ਵਾਲਾ ਲਾ ਲਓ, ਅਸੀਂ ਬੈਠੇ ਆ ਸਾਰੇ ਲੋਕ ਸੜਕਾਂ ਤੇ ਬੈਠੇ ਆ, ਕੋਈ ਤਰੱਕੀ ਵਾਲਾ ਰਸਤਾ ਨਹੀਂ ਸਮਝਦਾ ਹੈ। ਇਹ ਕੋਈ ਸ਼ੁਰਲੀ ਛੱਡੀ ਹੈ, ਕਿਸੇ ਏਜੰਸੀ ਨਾਲ, ਕਿਸੇ ਕੰਪਨੀ ਨੇ ਕੰਮਕਾਰ ਕਰਾਇਆ, ਉਸ ਵਿਅਕਤੀ ਤੋਂ ਪੁੱਛ ਪੜਤਾਲ ਕਰੇ, ਸਖਤ ਤੋਂ ਸਖਤ ਸਜ਼ਾ ਦੇਵੇ, ਤਾਂ ਕਿ ਮੁੜ ਕੇ ਕੋਈ ਅਜਿਹਾ ਕਰਮ ਨਾ ਕਰੇ। ਜਿਸ ਸ਼ਖਸ ਦੇ ਵੱਲੋਂ ਇੱਕ ਕਾਨੂੰਨੀ ਹਰਕਤ ਕੀਤੀ ਜਾਂਦੀ ਹੈ, ਇਹ ਵੀ ਨਿਕਲ ਕੇ ਗੱਲ ਸਾਹਮਣੇ ਆ ਰਹੀ ਹੈ ਕਿ ਉਹ ਜਿਹੜਾ ਸ਼ਖਸ ਹੈ ਉਹ ਐਸੀ ਭਾਈਚਾਰੇ ਦੇ ਨਾਲ ਸੰਬੰਧਿਤ ਹੈ। ਕੀ ਲੱਗਦਾ ਕਿ ਉਹ ਜਿਹੜਾ ਨੌਜਵਾਨ ਹੈ ਜਿਸ ਨੇ ਇਸ ਤਰੀਕੇ ਦੀ ਕਾਨੂੰਨੀ ਹਰਕਤ ਕੀਤੀ ਹੈ, ਉਹਦੀ ਮਨਸ਼ਾ ਕੀ ਹੋ ਸਕਦੀ ਹੈ? ਮੈਂ ਕਿਹਾ ਜੀ, ਚਾਹੇ ਉਹ ਐਸਸੀ ਹੈ, ਚਾਹੇ ਉਹ ਬੀਸੀ ਹੈ, ਕਿਸੇ ਜਾਤੀ ਨਾਲ ਹੈ, ਸਾਨੂੰ ਤਾਂ ਸਿਰਫ ਇਹ ਹੈ, ਜਾਤੀ ਵਾਲਾ ਨਹੀਂ ਹੈ ਵੀ ਡਾਕਟਰ ਭੀਮ ਰਾਓ ਅੰਬੇਦਕਰ ਦੀ ਮੂਰਤੀ ਦਾ ਉਹਨੇ ਨੁਕਸਾਨ ਕਿਵੇਂ ਕਰਿਆ, ਉਹਨੂੰ ਤੋੜ ਭੰਨ ਕਿਵੇਂ ਕਰੀ ਹੈ। ਜੇ ਐਸੀ ਜਾਤੀ ਦਾ ਵੀ ਹੈ ਤਾਂ ਉਹਨੂੰ ਵੀ ਫਾਂਸੀ ਲੱਗਣੀ ਚਾਹੀਦੀ ਹੈ, ਜੇ ਬੰਦਾ ਗਲਤ ਕੰਮ ਕਰਦਾ ਹੈ ਕੋਈ ਕਾਨੂੰਨ ਦੇ ਦਾਇਰੇ 'ਚ ਰਹਿ ਕੇ। ਜਦੋਂ ਜਿਸ ਵਿਅਕਤੀ ਨੇ, ਸਾਡੇ ਯੋਧੇ ਨੇ ਕਾਨੂੰਨ ਸੰਵਿਧਾਨ ਲਿਖਿਆ, ਸੰਵਿਧਾਨ ਲਾਗੂ ਕਰਾਇਆ, ਜਿਸ ਸੰਵਿਧਾਨ ਦੇ ਅੰਦਰ ਸਾਨੂੰ ਸਜ਼ਾ ਹੁੰਦੀ ਹੈ, ਅਸੀਂ ਬਰੀ ਹੁੰਦੇ ਹਾਂ, ਜੁਡੀਸ਼ਲ ਚੱਲ ਰਹੀਆਂ, ਅੱਜ ਉਸੇ ਦੀਆਂ ਮੂਰਤੀਆਂ, ਉਸਦੇ ਬੁੱਤ ਦੀ ਇੱਥੇ ਸਹੀ ਸਲਾਮਤ ਰਹਿ ਸਕਦੇ, ਅਸੀਂ ਲੋਕ ਕਿਵੇਂ ਇੱਥੇ ਸੇਫ ਰਹਿ ਸਕਦੇ? ਸਾਨੂੰ ਇਹ ਹੈ ਵੀ ਸਾਡੀ ਉਹਦੀ ਇਨਕੁਆਇਰੀ ਸਮਾਂ ਬਾਉਂਡ 'ਚ ਉਹਦੀ ਇਨਕੁਆਇਰੀ ਹੋਏ, ਇਨਕੁਆਇਰੀ ਹੋ ਕੇ ਉਹਨੂੰ ਸਖਤ ਤੇ ਸਖਤ ਸਜ਼ਾ ਹੋਏ, ਮੁੜ ਕੇ ਕੋਈ ਅਜਿਹਾ ਅਨਸਰ ਜਿਹੜਾ ਗਲਤ ਅਨਸਰ ਹੈਗਾ ਉਹ ਗਲਤ ਸਟੈਪ ਨਾ ਪੁੱਟੇ। ਕਹਿੰਦੇ ਬੇਅਦਬੀਆਂ ਦੇ ਜਿਹੜੇ ਸਿੱਟੇ ਅਜੇ ਤੱਕ ਨਿਕਲ ਕੇ ਨਹੀਂ ਸਾਹਮਣੇ ਆ ਸਕੇ, ਜਿਹੜੇ ਲੋਕਾਂ ਨੇ ਬੇਅਦਬੀਆਂ ਕੀਤੀਆਂ ਸੀ, ਤੇ ਫਿਰ ਡਾਕਟਰ ਸਾਹਿਬ ਦੀ ਜਿਹੜਾ ਬੁੱਤ ਨੂੰ ਢਾਉਣ ਵਾਲਾ ਜਿਹੜਾ ਸ਼ਖਸ ਹੈ, ਉਹਦੇ ਸਾਹਮਣੇ ਕੋਈ ਇਨਵੈਸਟੀਗੇਸ਼ਨ ਜਾਂ ਬਰੀਫਲੀ ਉਹਨੂੰ ਕੀਤਾ ਜਾ ਸਕਦਾ ਹੈ? ਕੋਈ ਸ਼ਖਸ ਦੀ ਮਨਸ਼ਾ ਕੀ ਸੀ, ਕਿੱਥੋਂ ਆਇਆ, ਕੀ ਕਰਨਾ ਚਾਹੁੰਦਾ ਸੀ? ਉਹ ਸਾਰਾ ਕੁਝ ਇਨਵੈਸਟੀਗੇਸ਼ਨ ਦਾ ਵਿਸ਼ਾ ਆ। ਇਨਕੁਆਇਰੀਆਂ ਨਹੀਂ, ਪਹਿਲਾਂ ਜਿਹੜੀਆਂ ਬੇਅਦਬੀਆਂ ਦੀਆਂ ਇਨਕੁਆਇਰੀਆਂ ਨੇ ਹੋਈਆਂ, ਸਿਰਫ ਸਰਕਾਰਾਂ ਚੇਂਜ ਹੋਈਆਂ, ਉਹਨਾਂ ਦੀ ਇਨਸਾਫ ਲਈ ਸਰਕਾਰ ਕਾਂਗਰਸ ਰਹੀ ਹੈ, ਫਿਰ ਅਕਾਲੀ ਦਲ, ਪਹਿਲਾਂ ਅਕਾਲੀ ਦਲ ਰਹੀ, ਫਿਰ ਸਰਕਾਰ ਕਾਂਗਰਸ ਦੀ ਆ ਗਈ। ਬੇਅਦਬੀਆਂ ਦਾ ਇਨਸਾਫ ਦਿਵਾਉਣ ਲਈ ਆਮ ਆਦਮੀ ਪਾਰਟੀ ਆ ਗਈ, ਜਿਹੜੀ ਹੁਣ ਚੱਲ ਰਹੀ ਹੈ। ਉਹਨਾਂ ਦੇ ਸਿਰਫ ਨਾਂ ਤੇ, ਜਿਹੜੀਆਂ ਬੇਅਦਬੀਆਂ ਦੇ ਨਾਂ ਤੇ ਇਨਸਾਫ ਦਿਵਾਉਣ ਲਈ ਸਰਕਾਰਾਂ ਦਾ ਚੇਂਜ ਹੋਈਆਂ, ਪਰ ਦੋਸ਼ੀ ਕੋਈ ਸਾਹਮਣੇ ਨਹੀਂ ਅੱਜ ਤੱਕ ਕੋਈ ਸਾਡੇ ਸਾਹਮਣੇ ਆ ਰਿਹਾ ਵੀ ਹਾਂ ਕਿਹੜਾ ਦੋਸ਼ੀ ਸੀ। ਸਿਰਫ ਇਨਵੈਸਟੀਗੇਸ਼ਨ ਦੀਆਂ ਲਿਸਟਾਂ ਬਣੀਆਂ ਪਈਆਂ, ਨਾਂ ਸ਼ਾਮਲ ਹੋ ਗਏ, ਉਹ ਸਾਰੀਆਂ ਲਿਸਟਾਂ ਕਿਤੇ ਕੋਰਟ 'ਚ ਪਈਆਂ ਜਾਂ ਕਿਤੇ ਪੈਂਡਿੰਗ ਪਈਆਂ ਹੋਣਗੀਆਂ। ਹੁਣ ਕੁੰਵਰ ਵਿਜੇ ਪ੍ਰਤਾਪ ਜੀ ਬੋਲ ਰਿਹਾ ਬੇਅਦਬੀਆਂ ਬਾਰੇ, ਉਹ ਸਾਰਾ ਕੁਝ ਦੱਸ ਰਿਹਾ। ਸਰਕਾਰ, ਉਸੇ ਦੀ ਸਰਕਾਰ ਆਪਣੇ ਐਮਐਲਏ ਦੀ ਸੁਣਨ ਨੂੰ ਤਿਆਰ ਨਹੀਂ, ਮੰਨਣ ਨੂੰ ਤਿਆਰ ਨਹੀਂ, ਵਿਧਾਨ ਸਭਾ 'ਚ ਉਹਨੂੰ ਸਮਾਂ ਨਹੀਂ ਦਿੰਦੇ ਬੋਲਣ ਦਾ। ਦੱਸੋ ਸਰਕਾਰ, ਜਿਹੜਾ ਆਪਾਂ ਦੇਸ਼ ਆਜ਼ਾਦੀ ਮਨਾਈ ਹੈ, ਦੱਸੋ ਕਿਹੜੀ ਆਜ਼ਾਦੀ ਇੱਕ ਐਮਐਲਏ ਨੂੰ ਬੋਲਣ ਦਾ ਆਪਣੀ ਵਿਧਾਨ ਸਭਾ 'ਚ ਹੱਕ ਨਹੀਂ?
ਇੱਕ ਐਮਐਲਏ ਨੂੰ ਟਾਈਮ ਨਹੀਂ ਦਿੱਤਾ ਜਾਂਦਾ। ਦੱਸੋ ਕਿਹੜੀ ਆਜ਼ਾਦੀ ਹੈ ਆਪਣੀ ਇਹ? ਜਦੋਂ ਇਹ ਦੇਸ਼ ਦਾ ਕੱਲ ਹੁਣ ਕਰੋੜਾਂ ਰੁਪਈਆ ਜਾਂ ਅਰਬਾਂ ਰੁਪਈਆ ਦੇਸ਼ ਦੀ ਆਜ਼ਾਦੀ ਵਾਸਤੇ ਫੰਕਸ਼ਨਾਂ ਤੇ ਲਾਇਆ, ਆਜ਼ਾਦੀ ਯਾਰ ਆਪਣੇ ਐਮਐਲਏ ਨੂੰ ਐਮਪੀ ਨੂੰ ਬੋਲਣ ਨਹੀਂ ਦਿੰਦਾ। ਜਿਹੜਾ ਬੰਦਾ ਸਹੀ ਬੋਲਦਾ ਉਹਦੀ ਕਿਹੜਾ ਸੁਣਦਾ ਹੈ ਕੋਈ? ਇਹ ਤੁਸੀਂ ਆਪ ਖੁਦ ਦੇਖ ਰਹੇ ਹੋ ਸਰਕਾਰਾਂ 'ਚ ਹੋ ਕੀ ਰਿਹਾ, ਪਬਲਿਕ 'ਚ ਕੀ ਹੋ ਰਿਹਾ। ਕਿਵੇਂ ਦੇਖਦੇ ਹੋ ਜੀ ਇਸ ਤਰੀਕੇ ਦੀ ਘਟਨਾ? ਕਿਉਂਕਿ ਜਿਹੜੇ ਸਮਾਜ ਦੇ ਲੋਕ ਹੈ ਉਹਨਾਂ ਨੂੰ ਜੋੜਨਾ ਵੱਡੀ ਚੁਣੌਤੀ ਹੋ ਜਾਂਦੀ ਹੈ, ਤੇ ਜਦੋਂ ਜੁੜ ਕੇ ਲੋਕ ਸੰਘਰਸ਼ ਕਰਦੇ ਆ ਜਾਂ ਏਕਤਾ ਦੀ ਗੱਲ ਹੁੰਦੀ ਹੈ ਤਾਂ ਉਹਨਾਂ ਦੇ ਵਿੱਚ ਦਰਾੜਾਂ ਪਾਉਣ ਵਾਸਤੇ ਵੀ ਕਈ ਵਾਰ ਇਸ ਤਰ੍ਹਾਂ ਦੀਆਂ ਚੀਜ਼ਾਂ ਵਾਪਰਦੀਆਂ। ਇਸ ਘਟਨਾ ਤੋਂ ਕੀ ਤਗਾਜ਼ਾ ਲਾਉਣੇ ਹੋ ਕਿ ਅਸਲ ਦੇ ਵਿੱਚ ਮਨਸ਼ਾ ਕੀ ਹੋ ਸਕਦੀ ਆ? ਇਹ ਹੀ ਮਨਸ਼ਾ ਹੋ ਸਕਦੀ ਹੈ ਜੀ ਇਹਨਾਂ ਦੀ। ਜਿਹੜਾ ਇਹ ਬਹੁਤ ਵੱਡੀ ਜਿਹੜੀ ਇਹ ਦੁਰਘਟਨਾ ਕੀਤੀ ਆ, ਡਾਕਟਰ ਬਾਬਾ ਭੀਮ ਰਾਏ ਜੀ ਇੱਕ ਮੈਦਗਾਰ ਜਿਹੜੇ ਐਡੇ ਵੱਡੇ ਦੇਸ਼ ਦਾ ਕਾਨੂੰਨ ਲਿਖਣ ਵਾਲੇ, ਲੋਕਾਂ ਨੂੰ ਹੱਕ ਲੈ ਕੇ ਦੇਣ ਵਾਲੇ, ਇਹ ਆਪਦੀ ਆਨ ਤੇ ਸ਼ਾਨ ਨਾਲ ਜਿਉਣ ਦਾ ਵੱਲ ਦੱਸਣ ਵਾਲੇ, ਜਿਨ੍ਹਾਂ ਨੇ ਇਸ ਦੇਸ਼ ਵਾਸਤੇ ਕੋਈ ਮਹਾਨ ਜਿਨ੍ਹਾਂ ਨੂੰ ਵਿਅਕਤੀ ਆਖਿਆ ਜਾਂਦਾ, ਉਹਨਾਂ ਦੇ ਸਰਮੋਰ ਹਨ। ਤੇ ਇਹ ਗੁਰਮੁਖੋ ਪਿਆਰਿਓ, ਜਿਨ੍ਹਾਂ ਨੇ ਸਰਕਾਰਾਂ ਨੇ, ਚਾਹੇ ਜਿਹੇ ਕਿਸੇ ਏਜੰਸੀ ਨੇ, ਚਾਹੇ ਕਿਸੇ ਜਥੇਬੰਦੀ ਨੇ, ਗੁਰਮੁਖੋ ਇਹ ਜਿਹੜਾ ਮਾੜਾ ਕਰਮ ਕੀਤਾ, ਅਸੀਂ ਕਹਿੰਦੇ ਸਰਕਾਰ ਨੂੰ ਵੀ ਇਹਨੂੰ ਸਖਤ ਤੋਂ ਸਜ਼ਾ ਦਿਓ। ਜੇ ਤੁਸੀਂ ਨਹੀਂ ਦੇ ਸਕਦੇ ਤੇ ਉਹ ਫੌਜਾਂ ਦੇ ਹਵਾਲੇ ਕਰੋ। ਇਹ ਜਿਵੇਂ ਉਸ ਦਾ ਬੁੱਤ ਤੋੜਿਆ, ਅਸੀਂ ਵੀ ਇਹਦੀਆਂ ਲੱਤਾਂ ਬਾਹਾਂ ਤੋੜ ਕੇ ਤੇ ਸਮਾਜ ਨੂੰ ਇਨਸਾਫ ਦਿਵਾ ਸਕੀਏ। ਬਾਬਾ ਜੀ ਕੀ ਲੱਗਦਾ ਕਿ ਡਾਕਟਰ ਸਾਹਿਬ ਦੀ ਬੁੱਤ ਦੇ ਨਾਲ ਜੋ ਕੁਝ ਵਾਪਰਿਆ, ਇਹਦੇ ਬਾਬਤ ਤੁਹਾਨੂੰ ਕੋਈ ਤਗਾਜ਼ਾ ਹੈ ਵੀ ਕੋਈ ਜਿਹੜੇ ਸਿੱਟੇ ਆ ਨਿਕਲ ਕੇ ਸਾਹਮਣੇ ਆ ਸਕਦੇ ਆ ਜਾਂ ਸੁਚੱਜੀ ਪੜਤਾਲ ਹੋ ਸਕਦੀ ਆ? ਇਹ ਜੀ ਜੇ ਕੋਈ ਸਰਕਾਰ ਨਾ ਆਪਣੀ ਜ਼ਿੰਮੇਵਾਰੀ ਸਮਝੇਗੀ, ਜੇ ਪ੍ਰਸ਼ਾਸਨ ਨਾ ਸਮਝੇਗਾ ਆਪਣੀ ਜ਼ਿੰਮੇਵਾਰੀ, ਇਹ ਜਿਉਂਦੇ ਜਾਗਦੇ ਯੋਧੇ ਸੂਰਮੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗਰੀਬਾਂ ਦੇ ਗਊ ਦੀ ਰਾਖੀ ਵਾਸਤੇ ਖਾਲਸੇ ਨੂੰ ਪ੍ਰਗਟ ਕੀਤਾ। ਸਾਰੀ ਦੁਨੀਆ ਨੇ ਜਨਮ ਲਿਆ, ਖਾਲਸਾ ਕਾਲ ਪੁਰਖ ਦੀ ਫੌਜ, ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ। ਜਿਸ ਤਰ੍ਹਾਂ ਅਸੀਂ ਕੌਮੀ ਲੋਕ ਇਨਸਾਫ ਮੋਰਚੇ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਇਨਸਾਫ ਲੈਣ ਵਾਸਤੇ ਬੈਠੇ ਹੋ, ਬੰਦੀ ਸਿੰਘਾਂ ਦੀ ਹਰਿਆਈ ਦੀ ਇਨਸਾਫ ਲੈਣ ਵਾਸਤੇ ਬੈਠੇ ਹੋ, ਜਿਨ੍ਹਾਂ ਲੰਮੀਆਂ ਸਜ਼ਾਵਾਂ, ਤੀਰੀਆਂ ਸਜ਼ਾਵਾਂ ਕੱਟ ਰਹੀਆਂ, ਇਹ ਸਾਨੂੰ ਹੀ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ। ਜਿੰਨੀਆਂ ਵੀ ਘੱਟ ਗਿਣਤੀਆਂ ਹਨ, ਜਿਹੜੇ ਮਾੜੇ ਕਮਜ਼ੋਰ ਲੋਕ ਹਨ, ਉਹਨਾਂ ਦੇ ਉੱਤੇ ਗੁਰਮੁਖੋ ਤਰ੍ਹਾਂ ਦੇ ਹੱਥ ਕੰਡੇ ਇਹ ਏਜੰਸੀਆਂ ਸਰਕਾਰਾਂ ਜਮਾ ਕੇ ਇਹਨਾਂ ਨੂੰ ਦਬਾਉਣਾ ਚਾਹੁੰਦੀਆਂ। ਇਹ ਬੜਾ ਗੁਰਮੁਖੋ ਮਤ ਸੋਚਣ, ਇਹਨਾਂ ਨੂੰ ਕੋਈ ਦਬਾ ਲੇਗਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਪੰਥ ਦੀ ਸਾਜਣਾ ਕੀਤੀ, 5 ਤੋਂ ਗਿਣਤੀ ਚਲਾਈ ਆ, ਕਰੋੜਾਂ ਦੇ ਹਿਸਾਬ ਨਾਲ ਆਬਾਦੀ ਅੱਜ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ। ਗੁਰਮੁਖੋ ਇਹ ਉਹਨਾਂ ਦੇ ਵਾਰਸ ਹਨ ਜਿਨ੍ਹਾਂ ਨੇ ਚੰਦੂ ਗੰਗੂ ਵਰਗਿਆਂ ਨੂੰ ਨੱਥਾਂ ਮਾਰ ਕੇ ਤੇ ਸਜ਼ਾਵਾਂ ਦਿੱਤੀਆਂ। ਅੱਜ ਵੀ ਅਸੀਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਤੇ ਜਿਹੜੇ ਇਹੋ ਜਿਹੇ ਬੁੱਤ ਦੇ ਬੇਅਦਬੀ ਕਰਨ ਵਾਲੇ ਲੋਕ ਹਨ, ਉਹਨਾਂ ਨੂੰ ਅਸੀਂ ਸਖਤ ਤੋਂ ਸਖਤ ਸਾਡਾ ਪੰਥ ਸਜ਼ਾ ਦੇਵੇਗਾ। ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਜਿੰਨੀਆਂ ਵੀ ਮੋਰਚੇ ਤੇ ਬੈਠੀਆਂ, ਇੱਕ ਵਾਰ ਫਿਰ ਤੋਂ ਫਿਰਕੂ ਰੰਗਤ ਦਿੱਤੀ ਜਾ ਰਹੀ ਹੈ। ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਬਹੁਤ ਵੱਡੀ ਤੇ ਸਨਮਾਨਿਤ ਸ਼ਖਸੀਅਤ ਨੇ। ਲੱਗਦਾ ਨਹੀਂ ਕਿ ਉਹਨਾਂ ਦੇ ਬੁੱਤ ਨੂੰ ਟਾਰਗੇਟ ਕਰਵਾਉਣ ਪਿੱਛੇ ਕਿਹੜੀਆਂ ਤਾਕਤਾਂ ਦਾ ਹੱਥ ਹੋ ਸਕਦਾ ਹੈ? ਨਹੀਂ, ਇਹ ਤਾਂ ਦੇਖੋ ਜੀ, ਇਸ ਚੀਜ਼ ਦੇ ਵਿੱਚ ਤਾਂ ਪ੍ਰਸ਼ਾਸਨ ਔਰ ਪੁਲਿਸ ਮਤਲਬ ਕਾਰਵਾਈ ਕਰੇ। ਅਸੀਂ ਤਾਂ ਸਿਰਫ ਉਹਦੀ ਨਿੰਦਣਾ ਕਰ ਸਕਦੇ ਹਾਂ। ਅਤੇ ਦੂਸਰਾ, ਅਸੀਂ ਮਾਹੌਲ ਨੂੰ ਸਟੇਬਲ ਰੱਖ ਕੇ, ਕੋਈ ਇੱਥੇ ਉਹ ਨਹੀਂ, ਦੇਖੋ ਭਾਈਚਾਰਕ ਸਾਂਝ ਲਈ ਤਾਂ ਲੜ ਰਹੇ ਹਾਂ, ਤੇ ਜੇ ਉਹੀ ਹਿੱਲ ਗਈ ਜਾਂ ਉਹੀ ਡਿਸਟਰਬ ਹੋ ਗਿਆ, ਦੇਖੋ ਇੱਥੇ ਰਾਜਨੀਤੀ ਕੁਛ ਨਹੀਂ ਹੈਗੀ। ਰਾਜਨੀਤੀ ਦੂਜੀ ਥਾਂ ਤੇ ਹੈ, ਉੱਥੇ ਤੁਹਾਡੇ ਅਲੱਗ-ਅਲੱਗ ਉਹ ਸਿਸਟਮ ਹੋ ਸਕਦੇ ਆ। ਪਰ ਜਦੋਂ ਸਾਡੇ ਬਾਬਾ ਸਾਹਿਬ, ਕਿਉਂਕਿ ਉਹਨਾਂ ਨੇ ਸੰਵਿਧਾਨ ਇਕੱਲੇ ਸਾਡੇ ਸਮਾਜ ਲਈ ਤਾਂ ਨਹੀਂ ਬਣਾਇਆ, ਇਸ ਚੀਜ਼ ਲਈ ਤਾਂ ਨਹੀਂ ਬਣਾਇਆ, ਉਹਨਾਂ ਨੇ ਸੰਵਿਧਾਨ ਹਰੇਕ ਇਨਸਾਨ ਲਈ ਬਣਾਇਆ ਹੈਗਾ, ਤਾਂ ਕਿ ਅਸੀਂ ਉਸ ਸੰਵਿਧਾਨ ਦੇ ਤੇ ਸਾਡਾ ਅੱਗੇ ਲਾਅ ਚੱਲਦਾ, ਸਭ ਕੁਝ ਚੱਲਦਾ। ਸਿਆਸੀ ਲੋਕਾਂ ਦੀ ਇੱਕ ਜ਼ਿੰਮੇਵਾਰੀ ਨਹੀਂ ਹੁੰਦੀ ਕਿ ਜਦੋਂ ਤੁਸੀਂ ਲੋਕਾਂ ਦੀ ਨੁਮਾਇੰਦਗੀ ਕਰਦੇ ਹੋ ਤਾਂ ਤੁਹਾਡੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਹੈ, ਤੇ ਜਦੋਂ ਇਸ ਤਰ੍ਹਾਂ ਦੀ ਸਮਾਜ ਦੇ ਵਿੱਚ ਕੋਈ ਘਟਨਾ ਵਾਪਰ ਜਾਂਦੀ ਹੈ ਤੇ ਉਸ ਤੋਂ ਬਾਅਦ ਜ਼ਿੰਮੇਵਾਰੀਆਂ ਦੇ ਵਿੱਚ ਵਾਧਾ ਹੋ ਜਾਂਦਾ ਹੈ। ਤੁਸੀਂ ਮਾਹੌਲ ਨੂੰ ਸਟੇਬਲ ਰੱਖਣ ਵਾਸਤੇ ਆਪਣੀ ਭੂਮਿਕਾ ਅਦਾ ਕਰਨੀ ਹੁੰਦੀ ਹੈ, ਪਰ ਇਸ ਤਰੀਕੇ ਦੀਆਂ ਜਿਹੜੀਆਂ ਵਾਦ ਵਿਵਾਦ ਵਾਲੀਆਂ ਟਿੱਪਣੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ। ਮੈਨੂੰ ਲੱਗਦਾ ਕਿ ਸਾਡੇ ਸਮਾਜ ਦੀ ਜਿਹੜੀ ਸਿਰਜਣਾ ਹੈ ਬੜੇ ਸੁਚੱਜੇ ਢੰਗ ਨਾਲ ਹੋਣੀ ਚਾਹੀਦੀ ਹੈ। ਸਾਡਾ ਪੰਜਾਬ ਸਾਨੂੰ ਸੁਰੱਖਿਅਤ ਚਾਹੀਦਾ ਹੈ। ਸੰਪਲਾ ਤੇ ਆਪਣੇ ਆਪ ਸੰਪਲਾ ਜਿਹੜੇ ਨੇ ਉਹ ਆਪਣੇ ਆਪ ਨੂੰ ਭਾਜਪਾ ਦੇ ਵੱਡੇ ਲੀਡਰ ਕਹਾਉਂਦੇ ਨੇ, ਪੰਜਾਬ ਦੀ ਗੱਲ ਕਰਦੇ ਨੇ, ਤੇ ਕੀ ਲੱਗਦਾ ਕਿ ਉਹਨਾਂ ਨੂੰ ਦਰਬਾਰ ਸਾਹਿਬ ਦੇ ਵਿੱਚੋਂ
ਅਜਿਹੋ ਫਿਰਕੂ ਰੰਗਤ ਨਜ਼ਰ ਕਿਉਂ ਆਉਂਦੀ ਆ? ਕਿਉਂਕਿ ਦਰਬਾਰ ਸਾਹਿਬ ਤੇ ਸਾਰੇ ਦਰਵਾਜ਼ਿਆਂ ਦੀ, ਸਾਰੇ ਵਰਨਾਂ ਦੀ ਇੱਕ ਗੱਲ ਕਰਦੇ ਆ। ਜੀ ਜੀ ਬਿਲਕੁਲ ਜੀ। ਇਹ ਉਹਨਾਂ ਦੀ, ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕੀ ਹਾਂ, ਉਹਨਾਂ ਦੀ ਆਪਣੀ ਵਿਅਕਤੀਗਤ ਸੋਚ ਹੋ ਸਕਦੀ ਹੈ, ਕਿਉਂਕਿ ਮੈਂ ਤਾਂ ਇਸ ਚੀਜ਼ ਨੂੰ ਨਹੀਂ ਮੰਨਦੀ। ਨਾ ਹੀ ਆਪਾਂ ਕਿਸੇ ਨੂੰ ਕਹਿ ਸਕਦੇ ਹਾਂ ਕਿ ਵੀ ਜੀ ਤੁਸੀਂ ਤੁਹਾਡੇ ਵੱਲੋਂ ਕੀਤਾ ਗਿਆ ਹੈ, ਇਹ ਕਿੱਦਾਂ ਹੋ ਸਕਦਾ ਹੈ? ਉਹ ਜਿਹਨੇ ਕੀਤਾ ਹੈ, ਪਹਿਲਾਂ ਤਾਂ ਪੁਲਿਸ ਉਹ ਤੋਂ ਕਾਰਵਾਈ ਕਰ ਰਹੀ ਹੈ, ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ। ਪਰ ਮੈਨੂੰ ਜਿੱਥੇ ਦੁੱਖ ਲੱਗ ਰਿਹਾ ਹੈ, ਕਿਉਂਕਿ ਅਸੀਂ ਪੰਜਾਬ 'ਚ ਰਹਿ ਰਹੇ ਹਾਂ, ਪੰਜਾਬ ਸਰਕਾਰ ਇੱਥੇ ਕੀ ਕਰ ਰਹੀ ਹੈ? ਸੁੱਤੀ ਪਈ ਹੈ ਪੰਜਾਬ ਸਰਕਾਰ। ਮੇਨ ਤਾਂ ਇਹ ਹੈ ਨਾ ਕਿ ਵੀ ਅਸੀਂ ਵੀ ਦੇਖੋ, ਸਾਡੇ ਜਦੋਂ ਅਸੀਂ, ਮੇਰੇ ਪਿਤਾ ਜੀ MLA ਸੀਗੇ, ਤਾਂ ਅਸੀਂ ਕਿਆ ਠੱਲ ਨਹੀਂ ਪਾਈ? ਉਸ ਟਾਈਮ ਦੇ ਜਿਹੜੇ ਹਾਲਾਤ ਸੀ ਉਹਨਾਂ ਨੂੰ ਅਸੀਂ ਮੋੜ ਨਹੀਂ ਪਾਇਆ। ਲੋਕ ਸਵਾਲ ਇਹ ਵੀ ਕਰਦੇ ਨੇ ਕਿ ਜਿਹੜਾ ਸ਼ਖਸ ਉੱਥੇ ਘਟਨਾ ਨੂੰ ਅੰਜਾਮ ਦੇਣ ਵਾਸਤੇ ਆਇਆ ਸੀ, ਉਹਨੇ ਜੇਬ ਚੋਂ ਤੇ ਕੁਝ ਕੱਢਿਆ ਨਹੀਂ। ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਉਹ ਪੌੜੀ ਲੈ ਕੇ ਆਉਂਦਾ ਹੈ, ਹਥੌੜਾ ਲਿਆਉਂਦਾ, ਫਿਰ ਉੱਪਰ ਚੜਦਾ ਹੈ, ਫਿਰ ਜਾ ਕੇ ਇਸ ਘਟਨਾ ਨੂੰ ਅੰਜਾਮ ਦਿੰਦਾ ਹੈ। ਫਿਰ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਚੀਜ਼ਾਂ ਕਿਉਂ ਨਹੀਂ ਸੀ ਉਸ ਵੇਲੇ? ਇਹ ਗੱਲ ਤਾਂ ਬਿਲਕੁਲ ਸੋਚਣ ਵਾਲੀ ਹੈਗੀ ਹੈ ਜੀ। ਬਿਲਕੁਲ ਹੋਣੀ ਚਾਹੀਦੀ ਹੈ, ਪ੍ਰਸ਼ਾਸਨ ਦੇ ਵੀ ਹੋਣੀ ਚਾਹੀਦੀ ਹੈ, ਪੁਲਿਸ ਦੇ, ਸਭ ਦੇ ਹੋਣਾ ਚਾਹੀਦਾ ਹੈ। ਔਰ ਇਹੋ ਜਿਹੀਆਂ ਘਟਨਾਵਾਂ, ਚਲੋ ਤੁਸੀਂ ਤਾਂ ਇਹ ਹੋ ਰਿਹਾ ਹੈ, ਕਿੰਨਾ ਕੁਛ ਹੋ ਰਿਹਾ ਹੈ, ਕੋਈ ਕਿਤੇ ਕੋਈ ਸ਼ਰੇਆਮ ਗੋਲੀਆਂ ਵੱਜ ਰਹੀਆਂ, ਸਭ ਕੁਝ ਹੋ ਰਿਹਾ ਹੈ, ਪਰ ਸਰਕਾਰ ਸੁੱਤੀ ਪਈ ਹੈ। ਔਰ ਸਹੀ ਗੱਲ ਹੈ ਕਿ ਵੀ MLA 92 ਤਾਂ ਚੁਣ ਲਏ, ਪਰ ਉਹ ਕਰ ਕੀ ਰਹੇ ਨੇ? ਪੰਜਾਬ ਲਈ ਕੀ ਕਰ ਰਹੇ? ਇੱਥੇ ਦੇ ਹਾਲਾਤਾਂ ਨੂੰ ਸੁਧਾਰਨ ਲਈ ਇੱਕ ਸੁਚੱਜੇ ਢੰਗ ਦੀ, ਸੁਚੱਜੀ ਸਰਕਾਰ ਦੀ ਲੋੜ ਹੈਗੀ ਹੈ। ਔਰ ਮੈਨੂੰ ਲੱਗਦਾ ਹੈ ਕਿ ਵੀ ਪੋਲੀਟੀਸ਼ੀਅਨਸ ਦੇ ਵਿੱਚ ਵੀ ਇੱਕ ਚੇਂਜ ਆਉਣੀ ਜ਼ਰੂਰੀ ਹੈ, ਜਿਨ੍ਹਾਂ ਦੇ ਵਿੱਚ ਇੱਕ, ਜਦੋਂ ਮੈਨੂੰ ਯਾਦ ਹੈਗਾ ਕਿ ਵੀ ਅਸੀਂ ਜਦੋਂ ਪੁਰਾਣੇ ਸਮਿਆਂ ਦੀ ਗੱਲਾਂ ਕਰੀਏ ਤਾਂ ਕਈ ਇਹੋ ਜਿਹੇ ਸਿਆਸਤਦਾਨ ਸੀ ਜਿਨ੍ਹਾਂ ਨੇ ਬੜੇ ਸਹੀ ਤਰੀਕੇ ਨਾਲ ਪੰਜਾਬ ਨੂੰ ਸੰਭਾਲਿਆ ਵੀ ਹੈ। ਉਹ ਚੀਜ਼ ਹੈ ਹੀ ਨਹੀਂ ਹੈ, ਮਤਲਬ ਬਿਲਕੁਲ ਖਤਮ ਹੋ ਚੁੱਕਿਆ ਹੈ। ਔਰ ਐਡਮਿਨਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਹੈ, ਸਰਕਾਰ ਦੀ ਜ਼ਿੰਮੇਵਾਰੀ ਹੈ, ਹੋਣਾ ਚਾਹੀਦਾ। ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਗੱਲਬਾਤ ਕਰਨ ਦਾ ਯਤਨ ਕੀਤਾ ਕਿ ਅੱਗੇ ਵੀ ਵੱਖ-ਵੱਖ ਵਿਸ਼ਿਆਂ ਦੇ ਤਹਿਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।